ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਬੈਠ ਕੇ ਦੇਖਦੇ ਸੁਣ ਰਹੇ ਨੇ। ਹੱਕ ਸੱਚ ਦੀ ਆਵਾਜ਼ ਨੂੰ ਬੁਲੰਦ ਕਰਨ ਵਾਲੇ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਮੇਰੇ ਨਾਲ ਹਾਜ਼ਰ ਨੇ ਸਟੂਡੀਓ ਵਿੱਚ। ਆਓ ਨਾਲ ਮਿਲ ਕੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। जी डॉक्टर साहब जी आया ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਅੱਜ ਡੇਟ ਹੈਗੀ ਹੈ 14 ਜੁਲਾਈ 2016, 30 ਹਾਰਡ ਨਾਨਕ ਸ਼ਾਹੀ ਸੰਮਤ 548 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੇ ਅਹਿਮ ਇਸ਼ੂਜ਼ ਨਾਲ। ਦੇਖੋ, ਸਭ ਤੋਂ ਪਹਿਲਾਂ ਤਾਂ ਅਸੀਂ ਦਰਸ਼ਕਾਂ ਤੋਂ ਸਰੋਤਿਆਂ ਤੋਂ ਮਾਫੀ ਚਾਹੁੰਦੇ ਹਾਂ ਕਿ ਹਾੜ ਦੇ ਮਹੀਨੇ ਦੀਆਂ ਤਰੀਕਾਂ 'ਚ ਕਿਤੇ ਗੜਬੜ ਹੋ ਗਈ ਤੇ ਅਸੀਂ ਗਲਤ ਤਰੀਕ ਪੜ੍ਹਦੇ ਰਹੇ ਜੀ, ਔਰ ਅੱਜ 30 ਹਾੜ ਹੈ, ਸੋ ਅਸੀਂ ਇਸ ਗੁਸਤਾਖੀ ਲਈ ਮਾਫੀ ਚਾਹੁੰਦੇ ਜੀ। ਗੁਰਦੁਆਰਾ ਸਾਹਿਬ ਰਿਚਮੰਡ ਹਿੱਲ ਕਲਚਰਲ ਸੁਸਾਇਟੀ 'ਚ ਆਉਂਦੇ ਐਤਵਾਰ ਸ਼ਹੀਦ ਭਾਈ ਤਾਰੂ ਸਿੰਘ ਜੀ ਤੇ ਸਾਡੇ ਅਜੋਕੇ ਸੰਘਰਸ਼ ਦੇ ਲਾਸਾਨੀ ਜਰਨਲ ਲਾਭ ਸਿੰਘ ਜੀ, ਉਹਨਾਂ ਦੀ ਯਾਦ ਦੇ ਵਿੱਚ ਟਰਾਈ ਸਟੇਟ ਦੀਆਂ ਗੁਰਦੁਆਰਾ ਕਮੇਟੀਆਂ ਵੱਲੋਂ, ਸਿੱਖ ਜਥੇਬੰਦੀਆਂ ਵੱਲੋਂ, ਰਿਚਮੰਡ ਹਿੱਲ ਕਲਚਰਲ ਸੁਸਾਇਟੀ ਦੇ ਸਹਿਯੋਗ ਨਾਲ ਦੁਆਬਾ ਸਿੱਖ ਐਸੋਸੀਏਸ਼ਨ ਔਰ ਪ੍ਰਮੁੱਖ ਸਾਰੀਆਂ ਜਥੇਬੰਦੀਆਂ ਇਸ ਦਾ ਹਿੱਸਾ ਨੇ ਜੀ, ਵਿਸ਼ੇਸ਼ ਸਮਾਗਮ ਕਰਵਾਇਆ ਜਾ ਰਿਹਾ। ਸ਼ੁੱਕਰਵਾਰ ਅਖੰਡ ਪਾਠ ਸਾਹਿਬ ਆਰੰਭ ਹੋਣਗੇ, ਐਤਵਾਰ ਸਮਾਪਤੀ ਹੈ, ਉਸ ਦੀ ਐਡ ਵੀ ਚੱਲ ਰਹੀ ਹੈ ਟੀਵੀ 84 ਤੇ ਜੀ। ਲੇਕਿਨ ਫਿਰ ਵੀ ਮੈਂ ਜ਼ਰੂਰੀ ਸਮਝਦਾ ਕਿ ਜਿਹੜੇ ਸਿਰਫ YouTube ਰਾਹੀਂ ਇਸ ਪ੍ਰੋਗਰਾਮ ਨੂੰ ਦੇਖਦੇ ਨੇ ਲੇਟਰ ਅਪਲੋਡ ਹੋਣ ਤੋਂ ਬਾਅਦ, ਉਹ ਮਾਰਕ ਕਰ ਲੈਣ ਆਪਣੇ ਕੈਲੰਡਰ ਤੇ 12 ਤੋਂ 3 ਵਜੇ ਤੱਕ ਪ੍ਰਮੁੱਖ ਜਿਹੜੀ ਹੈ ਸਾਰੀ ਦੀਵਾਨ ਦੀ ਕਾਰਵਾਈ ਹੋਏਗੀ ਜੀ ਔਰ ਇਸ ਨੂੰ ਟੀਵੀ 84 ਵੱਲੋਂ ਵੀ ਲਾਈਵ ਕਵਰ ਕੀਤਾ ਜਾਏਗਾ। ਐਤਵਾਰ ਨੂੰ ਹੀ ਕਸ਼ਮੀਰੀ ਆਰਗੇਨਾਈਜੇਸ਼ਨਸ ਵੱਲੋਂ ਖਾਸ ਤੌਰ ਤੇ ਜੋ ਕੁਝ ਅੱਜ ਕੱਲ੍ਹ ਕਸ਼ਮੀਰ ਵਾਦੀ 'ਚ ਚੱਲ ਰਿਹਾ ਹੈ ਜੀ, ਲੇਟੈਸਟ ਰਿਪੋਰਟਸ ਮੁਤਾਬਕ 40 ਤੋਂ ਜ਼ਿਆਦਾ ਲੋਕ ਮਾਰੇ ਗਏ ਨੇ। ਅੱਜ ਮੈਂ ਦੇਖ ਰਿਹਾ ਸੀ ਜ਼ਖਮੀਆਂ ਦੀ ਗਿਣਤੀ 1500 ਹੈ। 150 ਤੋਂ ਜ਼ਿਆਦਾ ਉਹ ਨੇ ਜਿਨ੍ਹਾਂ ਦੀਆਂ ਅੱਖਾਂ ਦੀ ਰੋਸ਼ਨੀ ਚਲੀ ਗਈ, ਕਿਉਂਕਿ ਜਿਸ ਕਿਸਮ ਦੀਆਂ ਖਾਸ ਪੈਲਟ ਗਨਸ ਇਸਤੇਮਾਲ ਕੀਤੀਆਂ ਜਾ ਰਹੀਆਂ ਉਸ ਦਾ ਜਿਹੜਾ ਕਾਰਟਰੇਜ ਹੈ, ਜਿਸ ਨੂੰ ਅਸੀਂ ਰੌਂਦ ਕਹਿੰਦੇ ਹਾਂ ਪੰਜਾਬੀ 'ਚ, ਉਹਦੇ 'ਚ 500 ਦੇ ਕਰੀਬ ਆਇਰਨ ਬਾਲ ਹੁੰਦੇ ਨੇ, ਲੋਹੇ ਦੇ ਬਾਲ ਜੀ, ਔਰ ਇਸ ਤਰੀਕੇ ਨਾਲ ਡਿਜ਼ਾਈਨ ਕੀਤਾ ਹੋਇਆ ਕਿ ਉਹ ਅੱਖ 'ਚ ਵੱਜਦਾ ਤੇ ਅੰਨ੍ਹਿਆ ਕਰ ਦਿੰਦਾ। ਸੋ ਹਜ਼ਾਰਾਂ ਇਸ ਕਿਸਮ ਦੇ ਜਿਹੜੀਆਂ ਇਹ ਪੈਲਟ ਗਨਸ ਦੇ ਕਾਰਟਰੇਜ ਨੇ ਉਹ ਇਸਤੇਮਾਲ ਕੀਤੇ ਗਏ ਨੇ ਔਰ ਇਹ ਇੰਨੀ ਵੱਡੀ ਟ੍ਰੈਜਡੀ ਉਸ ਧਰਤੀ ਤੇ ਵਾਪਰ ਰਹੀ ਹੈ। ਲੇਕਿਨ ਭਾਰਤੀ ਹਾਕਮ, ਹਾਲਾਂਕਿ ਸੀ ਜੀ ਐਮਰਜੈਂਸੀ ਮੀਟਿੰਗ ਕੀਤੀ ਮੰਤਰੀ ਮੰਡਲ ਨੇ ਦਿਸ ਦੈਟ ਜੀ, ਲੇਕਿਨ ਅੱਜ ਜਿਵੇਂ ਰਿਸਪਾਂਸ ਆਇਆ ਉਹਨਾਂ ਦੀ ਸਰਕਾਰ ਦਾ, ਉਹਨਾਂ ਨੇ ਕਿਹਾ ਕਿ ਜੀ ਬਿਲਕੁਲ ਪਾਕਿਸਤਾਨ ਗੜਬੜ ਕਰ ਰਿਹਾ ਹੈ, ਇਹਨੂੰ ਅਸੀਂ ਵਾਰਨ ਕਰਨਾ ਚਾਹੁੰਦੇ ਹਾਂ, ਇਹ ਕਰੋੜਾਂ ਰੁਪਏ ਉੱਥੇ ਸੁੱਟ ਰਹੇ ਨੇ, ਇਹ ਉੱਥੇ ਗੁੰਮਰਾਹ ਕਰ ਰਹੇ ਨੇ ਔਰ ਅਮਰੀਕਾ ਇੱਕੋ ਇੱਕ ਸੁਪਰ ਪਾਵਰ ਜਿਹਦਾ ਫਰਜ਼ ਹੈ ਇਸ ਕਿਸਮ ਦੇ ਮੁੱਦੇ ਦੇ ਉੱਤੇ ਇੰਟਰਵੀਨ ਕਰਨਾ, ਉਹਨਾਂ ਦਾ ਗੁੰਗਲੂਆਂ ਤੋਂ ਮਿੱਟੀ ਝਾੜਨ ਵਾਲਾ ਇੱਕ ਬਿਆਨ ਆਇਆ ਕਿ ਜੀ ਕਸ਼ਮੀਰ ਮਸਲੇ ਦਾ ਹੱਲ ਭਾਰਤ ਪਾਕਿਸਤਾਨ ਦੋਨੋਂ ਗੱਲਬਾਤ ਰਾਹੀਂ ਕਰਨ। ਸੋ ਉੱਥੇ ਵਾਦੀ ਸੜ ਰਹੀ ਹੈ ਔਰ ਜਿਸ ਕਿਸਮ ਦੇ ਔਰ ਜਿਨ੍ਹਾਂ ਨੂੰ ਇਹ ਵੱਜੀਆਂ ਨੇ ਗੋਲੀਆਂ ਔਰ ਜਿਹੜੇ ਇਸ ਕਿਸਮ ਦੀਆਂ ਨਜ਼ਰਾਂ ਗਵਾਉਣ ਵਿੱਚ 9 ਸਾਲ ਦੀ ਬੱਚੀ ਹੈ, 11 ਸਾਲ ਦਾ ਬੇਟਾ ਹੈ ਔਰ ਹਰ ਆਮ ਸਮਾਜਿਕ ਵਰਗ ਦੇ ਲੋਕ ਇਸ ਦੇ ਲਈ ਸਫਰ ਕਰ ਰਹੇ ਨੇ। ਸੋ ਇਸ ਮੁੱਦੇ ਨੂੰ ਆਧਾਰ ਬਣਾ ਕੇ ਕਸ਼ਮੀਰੀ ਜਥੇਬੰਦੀਆਂ ਵੱਲੋਂ ਯੂਨਾਈਟਿਡ ਨੇਸ਼ਨਸ ਦੇ ਬਾਹਰ 12 ਤੋਂ 3 ਵਜੇ ਤੱਕ ਐਤਵਾਰ ਨੂੰ, ਟਾਈਮਿੰਗ ਆਲਮੋਸਟ ਉਹੀ ਹੈ, ਪ੍ਰੋਟੈਸਟ ਕੀਤਾ ਜਾ ਰਿਹਾ। ਸੋ ਅਸੀਂ ਕਿਉਂਕਿ ਗੁਰਦੁਆਰਾ ਸਾਹਿਬ ਹੀ ਹੋਵਾਂਗੇ, ਕੋਸ਼ਿਸ਼ ਹੋਏਗੀ ਕਿ ਜੇ ਅਸੀਂ ਉੱਥੋਂ ਜਲਦੀ ਵਾਉਂਡ ਅਪ ਕਰ ਸਕੇ ਤੇ ਫਿਰ ਅਸੀਂ ਜ਼ਰੂਰ ਨਿੱਜੀ ਤੌਰ ਤੇ ਵੀ ਮੈਂ ਪਾਰਟਿਸਿਪੇਟ ਕਰਾਂਗਾ। ਨਹੀਂ ਤਾਂ ਅੱਜ ਹੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਯੂਥ ਵਿੰਗ ਦੇ ਭਾਈ ਅਮਰਜੀਤ ਸਿੰਘ ਹੋਰਾਂ ਦੀ ਕਾਲ ਆਈ ਸੀ, ਉਹਨਾਂ ਨੂੰ ਮੈਂ ਕਿਹਾ ਸੀ ਵੀ ਐਸਾ ਜ਼ਰੂਰ ਪ੍ਰਬੰਧ ਕਰੋ ਕਿ ਸਾਡੀ ਕੁਛ ਨਾ ਕੁਛ ਨੁਮਾਇੰਦਗੀ ਸਿੱਖਾਂ ਦੀ ਉਸ ਪ੍ਰੋਟੈਸਟ ਦੇ ਵਿੱਚ ਹੋਏ। ਸੋ ਸਾਡਾ ਇਸ ਕਾਜ਼ ਦੇ ਨਾਲ ਪੂਰੀ ਤਰ੍ਹਾਂ ਇਹੀ ਨਹੀਂ ਕਿ ਵੀ ਸਹਿਯੋਗ ਹੈ, ਅਸੀਂ ਉਸ ਦਰਦ ਨੂੰ ਮਹਿਸੂਸ ਕਰਦੇ ਔਰ ਈਵਨ ਕਿਉਂਕਿ ਅੱਜ ਮੇਰੇ ਵੀਕਲੀ ਕਾਲਮ ਜਾਂਦੇ ਨੇ ਨਿਊਜ਼ਪੇਪਰਸ ਦੇ ਵਿੱਚ, 1 ਦਰਜਨ ਦੇ ਕਰੀਬ ਨਿਊਜ਼ਪੇਪਰਸ ਔਰ ਮੈਗਜ਼ੀਨਸ, ਉਸ ਦੇ ਵਿੱਚ ਵੀ ਮੇਰਾ ਐਡੀਟੋਰੀਅਲ ਜਿਹੜਾ ਰਾਈਟ ਅਪ ਹੈ ਉਹ ਕਸ਼ਮੀਰੀ ਲੋਕਾਂ ਦੇ ਨਾਂ ਹੈ, ਉਹਨਾਂ ਦੀ ਬਹਾਦਰੀ ਨੂੰ ਔਰ ਉਹਨਾਂ ਦੀ ਆਜ਼ਾਦੀ ਦੀ ਇਸ ਲੜਾਈ ਨੂੰ ਅਸੀਂ ਸੈਲੂਟ ਕਰਦੇ। ਕਈ ਚੀਜ਼ਾਂ ਜਦੋਂ ਅਸੀਂ
ਪੁਰਾਤਨ ਵੱਲ ਦੇਖਦੇ ਹਾਂ, ਅਜੋਕੇ ਸਮੇਂ ਵੱਲ ਦੇਖਦੇ ਹਾਂ। ਕੁਝ ਸਾਡੇ ਅਖੌਤੀ ਚਿੰਤਕ ਮਹਾਰਾਜਾ ਰਣਜੀਤ ਸਿੰਘ ਨੂੰ ਇਸ ਲਈ ਮੁਆਫ ਨਹੀਂ ਕਰਦੇ ਕਿ ਜੀ ਉਹਨੇ ਕੋਈ ਡੈਮੋਕ੍ਰੇਸੀ ਨਹੀਂ ਬਣਾਈ, ਮਹਾਰਾਜਗੀ ਰੱਖੀ, ਮੋਨਾਰਕੀ ਸਿਸਟਮ, ਔਰ ਇਹ ਫਲਾਣੀਆਂ ਵੈਲਿਊਜ਼ ਦੇ ਅਗੇਂਸਟ ਹੈ, ਧਮਕੀਆਂ ਦੇ ਅਗੇਂਸਟ ਹੈ। ਜਸਟ ਫॉर ਇੰਟਰਸਟ ਮੈਂ ਦੇਖ ਰਿਹਾ ਸੀ ਕਿ ਕਿਉਂਕਿ ਇੰਗਲੈਂਡ ਦੇ ਵਿੱਚ ਚੇਂਜ ਆਫ ਗਾਰਡ ਹੋਇਆ, ਡੇਵਿਡ ਕੈਮਰੂਨ ਜਿਹੜਾ ਉਹਨੇ ਅਸਤੀਫਾ ਦਿੱਤਾ ਹੈ ਕਿਉਂਕਿ ਉਹਦੀ ਪਾਰਟੀ ਦੇ ਵਿੱਚ ਹੀ ਜਿਸ ਮੁੱਦੇ ਦੇ ਉੱਤੇ ਇਹ ਰੈਫਰੈਂਡਮ ਹੋਇਆ, ਔਰ ਉਹਨੇ ਪਹਿਲਾਂ ਹੀ ਕਿਹਾ ਸੀ ਕਿ ਵੀ ਜੇ ਮੈਂ ਲੂਜ਼ ਕੀਤਾ ਹੈ, ਕਿਉਂਕਿ ਹਾਲਾਂਕਿ ਉਹ ਚੁਣਿਆ ਗਿਆ ਸੀ ਦੁਬਾਰਾ ਔਰ ਚੰਗੀ ਜਿਹੜੀ ਹੈ ਸਪੋਰਟ ਉਹਨੂੰ ਮਿਲੀ ਸੀ। ਸੋ ਹੁਣ ਕੰਜ਼ਰਵੇਟਿਵ ਪਾਰਟੀ ਨੇ ਆਪਣੀ ਜਿਹੜੀ ਨੋਮੀਨੀ ਦਿੱਤੀ ਹੈ ਜਿਹਨੇ ਪ੍ਰਾਈਮ ਮਿਨਿਸਟਰ ਦੇ ਤੌਰ ਤੇ ਅਹੁਦਾ ਸੰਭਾਲਿਆ ਜੀ, ਥੈਰੇਸਾ ਮੇ ਉਹਦਾ ਨਾਂ ਹੈ। ਉਹਨੇ ਪ੍ਰਾਈਮ ਮਿਨਿਸਟਰ ਵਜੋਂ ਕਾਰਜਭਾਰ ਸੰਭਾਲਿਆ। ਲੇਕਿਨ ਜਿਹੜੀ ਗੱਲ ਕਰਕੇ ਤਾਂ ਖਬਰ ਹੈ ਸਾਰਿਆਂ ਨੇ ਪੜ੍ਹੀ ਹੈ, ਲੇਕਿਨ ਮੈਂ ਇਹ ਦੇਖ ਰਿਹਾ ਸੀ ਵੀ ਅਸੀਂ ਜਿਹੜੇ ਅੱਜ ਤੱਕ ਵੀ ਇਸ ਗੱਲ ਲਈ ਕਿ ਜੀ ਮਹਾਰਾਜਗੀ ਤੇ ਫਲਾਣਾ ਕੀ ਹੁੰਦਾ, ਸਾਨੂੰ ਜਿਹਨੂੰ ਡੈਮੋਕ੍ਰੇਸੀ ਜਾਂ ਜਿੱਥੋਂ ਮੈਗਨਾ ਕਾਰਟਾ ਦੀ ਸ਼ੁਰੂਆਤ ਹੁੰਦੀ ਹੈ ਉਸ ਦੀ ਮਾਂ ਕਰਕੇ ਜਾਣਿਆ ਜਾਂਦਾ ਇੰਗਲੈਂਡ ਦੀ ਡੈਮੋਕ੍ਰੇਸੀ ਜੀ। ਜੇ ਤੁਸੀਂ ਉਹਨਾਂ ਦੇ ਤੌਰ ਤਰੀਕੇ ਦੇਖੋ ਤੇ ਅੱਜ ਵੀ ਉਹ ਰਾਜੇ ਰਾਣੀਆਂ ਵਾਲਾ ਹੀ ਪਾਰਟ ਹੈ, ਔਰ ਜਿਹੜੀ ਕੁਈਨ ਹੈ ਉਹ ਇੰਗਲੈਂਡ ਦੀ ਮਹਾਰਾਣੀ ਸਿਰਫ ਧਰਮ ਦੇ ਨਾਤੇ ਜਾਂ ਸਿਆਸਤ ਦਾ ਦੋਹਾਂ ਦੇ ਨਾਤੇ ਚਰਚ ਆਫ ਇੰਗਲੈਂਡ ਹੈ ਉਹਦੀ ਮੁਖੀ ਵੀ ਹੈ, ਔਰ ਇਸ ਵੇਲੇ ਇੰਗਲੈਂਡ ਦੇ ਵਿੱਚ ਔਰ ਬਹੁਤ ਸਾਰੇ ਉਹ ਮੁਲਕ ਜਿਨ੍ਹਾਂ ਦੇ ਵਿੱਚ ਕੈਨੇਡਾ ਵੀ ਸ਼ਾਮਲ ਹੈ ਉਸ 'ਚ ਰਾਣੀ ਦਾ ਰਾਜ ਹੈ। ਇਸ ਲਈ ਈਵਨ ਕੈਨੇਡਾ ਦੇ ਕਰੰਸੀ ਨੋਟਸ ਦੇ ਉੱਤੇ ਵੀ ਰਾਣੀ ਦੀ ਫੋਟੋ ਹੁੰਦੀ ਹੈ। ਔਰ ਹੁਣ ਇੰਗਲੈਂਡ ਦੀ ਪ੍ਰਾਈਮ ਮਿਨਿਸਟਰ ਨੇ ਉਦੋਂ ਹੀ ਉਹ ਪ੍ਰਾਈਮ ਮਿਨਿਸਟਰ ਦੇ ਤੌਰ ਤੇ ਮੰਨੀ ਗਈ ਜਦੋਂ ਕਿ ਰਾਣੀ ਨੇ ਉਹਨੂੰ ਕਿਹਾ ਕਿ ਜੀ ਮੈਂ ਇੱਕ ਕੁਈਨ ਇੰਗਲੈਂਡ ਦੀ ਤੈਨੂੰ ਪ੍ਰਧਾਨ ਮੰਤਰੀ ਦੇ ਤੌਰ ਤੇ ਕਹਿੰਦੀ ਹਾਂ ਵੀ ਤੁਸੀਂ ਬਸ ਸੰਭਾਲ। ਔਰ ਮੈਂ ਰਾਈਟ ਅਪ ਦੇਖ ਰਿਹਾ ਸੀ, The Queen's presence is needed for a changeover of prime ministers। ਉੱਥੇ ਜਿਹੜੇ ਪ੍ਰਾਈਮ ਮਿਨਿਸਟਰ ਬਦਲਨੇ ਨੇ ਉਹ ਰਾਣੀ ਦੀ ਮਰਜ਼ੀ ਦੇ ਨਾਲ ਹੀ ਉਹਦੀ ਹੋਂਦ ਉਹਦੀ ਜ਼ਰੂਰੀ ਹੈ ਜੀ। Once she arrived at the Buckingham Palace, the Prime Minister cavalcade drove to the palace। ਕਿ ਜਦੋਂ ਬਕਿੰਗਮ ਪੈਲੇਸ ਦੇ ਵਿੱਚ ਰਾਣੀ ਪਹੁੰਚ ਗਈ, ਪਹਿਲਾਂ ਆਪਣੀ ਐਸਟੇਟ ਦੇ ਵਿੱਚ ਸੀ, ਤੇ ਜਿਹੜੀ ਪ੍ਰਾਈਮ ਮਿਨਿਸਟਰ ਬਣੀ ਹੈ ਥੈਰੇਸਾ ਮੇ ਉਹਦੀ ਗੱਡੀਆਂ ਦਾ ਕਾਫਲਾ ਉੱਥੇ ਪਹੁੰਚਿਆ। ਮੇ ਬੋਰਡ ਐਂਡ ਕੁਈਨ ਸੈਡ ਟੂ ਹਰ, ਉਹਨੇ ਜਿਹੜੀ ਪ੍ਰਾਈਮ ਮਿਨਿਸਟਰ ਬਣੀ ਹੈ ਇਹਨੇ ਚੁੱਕੀ ਰਾਣੀ ਦੇ ਸਾਹਮਣੇ ਤੇ ਰਾਣੀ ਨੇ ਉਹਨੂੰ ਕਿਹਾ The duty falls upon me as your sovereign to invite you to become prime minister and form a government in my name। ਇਹ ਹੁਣ ਰਾਣੀ ਦੇ ਸ਼ਬਦ ਨੇ। ਉਹਨੇ ਕਿਹਾ ਕਿ ਇਹ ਮੇਰੀ ਹੁਣ ਡਿਊਟੀ ਹੈ ਕਿ ਮੈਂ ਤੇਰੇ ਬਾਦਸ਼ਾਹ ਹੋਣ ਦੇ ਨਾਤੇ, ਯੋਰ ਸੋਵਰਨ, ਕਿ ਤੂੰ ਸਬਆਰਡੀਨੇਟ ਹੈ, ਤੇਰੀ ਸੋਵਰਨ ਹੋਣ ਦੇ ਨਾਤੇ ਤੈਨੂੰ ਮੈਂ ਇਨਵਾਈਟ ਕਰਦੀ ਹਾਂ ਕਿ ਤੂੰ ਮੇਰੇ ਨਾਂ ਦੇ ਉੱਤੇ ਹਕੂਮਤ ਕਰ, ਮੇਰੇ ਨਾਂ ਦੇ ਉੱਤੇ ਤੂੰ ਸਰਕਾਰ ਬਣਾ। ਇਹ ਯੈਸ ਫਰਮ ਮੇ ਮੇਡ ਹਰ ਦਾ ਪ੍ਰਾਈਮ ਮਿਨਿਸਟਰ ਇਨਸਟੈਂਟੇਨੀਅਸਲੀ। ਹੁਣ ਉਹ ਜਿਹੜੀ ਪ੍ਰਾਈਮ ਮਿਨਿਸਟਰ ਹੈ ਉਹਨੇ ਜਦੋਂ ਕੁਈਨ ਨੇ ਉਹਨੂੰ ਉਹ ਝੁਕੀ ਉਹਦੇ ਅੱਗੇ ਤੇ ਉਹਨੇ ਕਿਹਾ ਕਿ ਜੀ ਮੇਰੇ ਨਾਂ ਤੇ ਹੁਣ ਤੂੰ ਰਾਜ ਕਰ, ਤੇ ਉਹਨੇ ਕਿਹਾ ਯੈਸ, ਔਰ ਉਹ ਜਿਹੜੀ ਹੈ ਇਨਸਟੈਂਟੇਨੀਅਸਲੀ ਹੈ ਕਿ ਉਦੋਂ ਹੀ ਉਹ ਪ੍ਰਧਾਨ ਮੰਤਰੀ ਬਣ ਗਈ। ਮਤਲਬ ਇਹ ਹੈ ਵੀ ਅੱਜ ਵੀ ਕਈ ਚੀਜ਼ਾਂ ਤੁਸੀਂ ਉਹਨੂੰ ਸਿੰਬੋਲਿਜ਼ਮ ਹੀ ਭਾਵੇਂ ਕਿਹਾ ਜਾਏ, ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਅੱਜ ਵੀ ਇੰਗਲੈਂਡ ਦੇ ਵਿੱਚ ਜੇ ਰਾਜ ਹੈ ਤੇ ਰਾਣੀ ਦਾ ਤੇ ਮਹਾਰਾਜਾ ਰਣਜੀਤ ਸਿੰਘ ਦੇ ਹਵਾਲੇ ਨਾਲ ਜਦੋਂ ਅਸੀਂ ਦੇਖਦੇ ਹਾਂ ਕਿ ਰਲਾ ਮਿਲਾ ਕੇ ਬੇਸ਼ੱਕ ਉਹ ਮਹਾਰਾਜਾ ਸੀ, ਲੇਕਿਨ ਲੋਕਾਂ ਦੀ ਵਿਲ ਜਾਂ ਲੋਕਾਂ ਦੇ ਲਈ ਜਸਟਿਸ ਜੇ ਇੰਗਲੈਂਡ 'ਚ ਅੱਜ 21ਵੀਂ ਸਦੀ 'ਚ ਵੀ ਜਿਹੜਾ ਪ੍ਰਾਈਮ ਮਿਨਿਸਟਰ ਹੈ ਉਹਨੇ ਝੁਕਣਾ ਹੈ ਉਹਦੇ ਕੋਲੋਂ ਔਰ ਉਹਦੇ ਨਾਂ ਤੇ ਰਾਜ ਕਰਨੇ, ਤੇ ਫਿਰ ਇਹ ਪੁਲਿਸ ਐਸਕॉर्ट ਟਰਾਂਸਪੋਰਟਡ ਹਰ ਟੂ 10 ਡਾਊਨਿੰਗ ਸਟਰੀਟ ਵੇਅਰ ਸ਼ੀ ਵਾਸ ਟੂ ਐਡਰੈਸ ਦਾ ਮੀਡੀਆ। ਕਿ ਵੀ ਜਿਉਂ ਹੀ ਰਾਣੀ ਨੇ ਉਹਨੂੰ ਥਾਪ ਦਿੱਤਾ ਹਾਕਮ, ਪ੍ਰਾਈਮ ਮਿਨਿਸਟਰ 10 ਡਾਊਨਿੰਗ ਸਟਰੀਟ ਦੇ ਉੱਤੇ ਆਈ ਆਪਣੀ ਉਹੀ ਕੈਵਲਕੇਡ ਦੇ ਨਾਲ ਔਰ ਉਹਨੇ ਮੀਡੀਆ ਕਾਨਫਰੰਸ ਨੂੰ ਐਡਰੈਸ ਕੀਤਾ। ਹੁਣ ਇੱਕ ਪਾਸੇ ਤਾਂ ਰਾਜਿਆਂ ਮਹਾਰਾਜਿਆਂ ਦਾ ਇਹ ਜ਼ਮਾਨਾ ਹੈ, ਹੁਣ ਬਹੁਤ ਵਾਰ ਇਹ ਅਕਸਰ ਆਉਂਦਾ ਹੈ ਕਿ ਜਦੋਂ ਵੀ ਪ੍ਰਾਈਮ ਮਿਨਿਸਟਰ ਇੰਗਲੈਂਡ ਦਾ ਟਰੈਵਲ ਕਰਦਾ ਹੈ ਕਿਤੇ, ਜਾਂ ਪ੍ਰੈਜ਼ੀਡੈਂਟ ਅਮਰੀਕਾ ਦਾ ਓਬਾਮਾ ਜਾਂ ਰਸ਼ੀਅਨ ਪ੍ਰੈਜ਼ੀਡੈਂਟ ਜਾਂ ਫਰਾਂਸ ਦਾ, ਵੀ ਉਹਨਾਂ ਦੇ ਕੋਲ ਇੱਕ ਛੋਟਾ ਬਰੀਫ ਕੇਸ ਹੁੰਦਾ ਹੈ ਜਿਹੜਾ ਬਹੁਤ ਹਾਈਲੀ ਸਿਕਿਉਰ ਹੁੰਦਾ ਹੈ, ਔਰ ਉਹਦੇ 'ਚ ਅਕਸਰ ਕਿਹਾ ਜਾਂਦਾ ਹੈ ਕਿ ਵੀ ਉਹਦੇ 'ਚ
ਉਹ ਕੋਡ ਹੁੰਦਾ ਭਾਵੇਂ ਉਹ ਕਿੱਥੇ ਟਰੈਵਲ ਕਰ ਰਿਹਾ ਜਿਸ ਕੋਡ ਤੇ ਇੱਕ ਉਂਗਲ ਮਾਰਿਆ ਇਹ ਹੁੰਦਾ ਹੈ ਕਿ ਨਿਊਕਲੀਅਰ ਜੰਗ ਸ਼ੁਰੂ ਹੋ ਗਈ ਹੈ ਜੀ ਔਰ ਤੁਸੀਂ ਉਹਦੇ ਤੇ ਕੀ ਕਾਰਵਾਈ ਕਰਨੀ। ਹਾਲਾਂਕਿ ਅਸੀਂ ਪੜ੍ਹਦੇ ਰਹੇ ਪਰ ਮੈਨੂੰ ਇਹ ਨਹੀਂ ਸੀ ਪਤਾ ਕਿ ਈਵਨ ਇੰਗਲੈਂਡ ਹੁਣ ਇੱਕ ਪਾਸੇ ਤਾਂ ਕੁਈਨ ਦੇ ਪਲੇਸ਼ਰ ਦੇ ਉੱਤੇ ਤਖਤ ਬਦਲ ਰਿਹਾ, ਦੂਸਰੇ ਪਾਸੇ ਜਿਹੜਾ ਪਹਿਲਾ ਸਟੈਪ ਪ੍ਰਾਈਮ ਮਿਨਿਸਟਰ ਬਣਨ ਤੋਂ ਬਾਅਦ ਥੈਰੇਸਾ ਮੇ ਨੇ ਕੀਤਾ ਜਾਂ ਹਰ ਪ੍ਰਾਈਮ ਮਿਨਿਸਟਰ ਉੱਤੇ ਕਰਦੇ ਉਹ ਹੈ ਆਫਟਰ ਬੀਇੰਗ ਸ਼ੋਨ ਹਰ ਨਿਊ ਆਫਿਸ and introduced to officials, one of May's first tasks is to write the letter of last resort. ਜੀ ਉਹਨੇ ਕਿਹਾ ਕਿ ਜਦੋਂ ਉਹਨੇ ਆਪਣਾ ਆਫਿਸ ਲੈ ਲਿਆ ਔਰ ਆਫੀਸ਼ੀਅਲਸ ਨਾਲ ਉਹਦੀ ਜਿਹੜੀ ਹੈ ਜਾਣ ਪਛਾਣ ਕਰਵਾ ਦਿੱਤੀ ਗਈ ਤਾਂ ਜਿਹੜਾ ਉਹਦਾ ਪਹਿਲਾ ਕੰਮ ਹੈ ਇਹ ਕੋਟ ਅਨਕੋਟ ਹੈ ਕੌਮਿਆਂ 'ਚ ਹੈ ਕਿ ਉਹਨੇ ਅਖੀਰਲਾ ਲਾਸਟ ਰਿਜ਼ੋਰਟ ਅਖੀਰਲਾ ਹਥਿਆਰ ਜਾਂ ਅਖੀਰਲਾ ਹੱਲ ਜਾਂ ਅਖੀਰਲਾ ਹੀਲਾ ਇਹ ਉਸ ਦੇ ਉੱਤੇ ਉਹਨੇ ਲੈਟਰ ਲਿਖਣਾ। ਹੁਣ ਇਹ ਕੀ ਹੈ ਅਖੀਰਲਾ ਹੀਲਾ? ਦਿਸ ਲੈਟਰ ਟੈਲਸ ਕਮਾਂਡਰਸ ਆਫ ਦਾ ਟਰਾਈਡੈਂਟ ਮਿਸਲ ਸਬਮੈਰੀਨ ਪੈਟਰੋਲ। ਹੁਣ ਇਹ ਟਰਾਈਡੈਂਟ ਮਿਸਲ ਸਬਮੈਰੀਨ ਜਿਹੜੀ ਪਣਡੁੱਬੀ ਦਾ ਜਿਹੜਾ ਕੰਟਰੋਲ ਹੈ ਜਿਹੜਾ ਕਿ ਨਿਊਕਲੀਅਰ ਹਥਿਆਰਾਂ ਨਾਲ ਲੈਸ ਇਹ ਟਰਾਈਡੈਂਟ ਜਿਹੜੀ ਹੈ ਇਹ ਸਬਮੈਰੀਨ ਜੀ ਹਾਊ ਟੂ ਰਿਸਪੌਂਡ ਇਨ ਦਾ ਇਵੈਂਟ ਆਫ ਏ ਨਿਊਕਲੀਅਰ ਅਟੈਕ ਅਗੇਂਸਟ ਦਾ ਯੂਕੇ। ਹੁਣ ਪਹਿਲਾ ਆਰਡਰ ਜਿਹੜਾ ਉਹਨੇ ਹੈਂਡ ਰਿਟਨ ਲੈਟਰ ਜਿਹੜਾ ਉਹਨਾਂ ਦੇ ਸਾਰੇ ਹੀ ਕਮਾਂਡਰਸ ਨੂੰ ਔਰ ਸਬਮੈਰੀਨ ਵਾਲਿਆਂ ਨੂੰ ਜਾਣੇ ਕਿ ਜੇ ਯੂਕੇ ਦੇ ਉੱਤੇ ਨਿਊਕਲੀਅਰ ਅਟੈਕ ਹੁੰਦਾ ਹੈ ਤੇ ਉਹਨਾਂ ਨੇ ਕੀ ਕਰਨਾ। ਜੀ ਫਸਟ ਸ਼ੀ ਵਿਲ ਬੀ ਬਰੀਫਡ ਬਾਈ ਦਾ ਚੀਫ ਆਫ ਡਿਫੈਂਸ ਸਟਾਫ। ਹੁਣ ਇਹ ਲੈਟਰ ਇਹ ਉਹਦੀ ਪਹਿਲੀ ਟਾਸਕ ਹੈ। ਇੱਕ ਪਾਸੇ ਰਾਣੀ ਦੇ ਅੱਗੇ ਝੁੱਕ ਕੇ ਆਈ ਹੈ ਮਹਾਰਾਜਗੀ ਹੈ ਮਿਡੀਏਵਲ ਏਜ ਦੀ, ਹੁਣ ਦੂਜੇ ਪਾਸੇ ਫਿਊਚਰ ਦੀ ਨਿਊਕਲੀਅਰ ਵਾਰ ਦੀ ਗੱਲ ਹੈ। ਇਸ ਬਾਰੇ ਉਹਨੂੰ ਡਿਫੈਂਸ ਸਟਾਫ ਜਿਹੜਾ ਉਹ ਬਰੀਫ ਕਰੇਗਾ। ਸ਼ੀ ਵਿਲ ਦੈਨ ਬੀ ਲੈਫਟ ਅਲੋਨ ਟੂ ਰਾਈਟ 4 ਆਈਡੈਂਟੀਕਲ ਹੈਂਡ ਰਿਟਨ ਨੋਟਸ। ਉਹ ਕਰਨ ਤੋਂ ਬਾਅਦ ਉਹਨੂੰ ਕੱਲੀ ਛੱਡ ਦਿੱਤਾ ਜਾਏਗਾ ਪ੍ਰਾਈਮ ਮਿਨਿਸਟਰ ਨੂੰ। ਉਹ ਆਪਣੇ ਕਮਰੇ 'ਚ ਬੈਠ ਕੇ ਆਪਣੀ ਹੱਥ ਲਿਖਤ 4 ਚਿੱਠੀਆਂ ਇੱਕੋ ਜਿਹੀਆਂ ਲਿਖੇਗੀ 4 ਆਈਡੈਂਟੀਕਲ ਹੈਂਡ ਰਿਟਨ ਨੋਟਸ। The letters which could include commands। ਹੁਣ ਇਹਨਾਂ ਲੈਟਰਸ ਦੇ ਵਿੱਚ ਕੀ ਹੋਏਗਾ ਉਹਦੇ 'ਚ ਕਮਾਂਡ ਹੋਏਗੀ ਕਿ ਉਹਦੇ 'ਚ ਹੋ ਸਕਦੀ ਹੈ ਟੂ ਐਜ਼ ਰੀਟੈਲੀਏਟ ਕਿ ਵੀ ਜਿਉਂ ਹੀ ਅਟੈਕ ਹੋਇਆ ਤੁਸੀਂ ਜਵਾਬੀ ਨਿਊਕਲੀਅਰ ਅਟੈਕ ਕਰੋ, ਇਹ ਕਮਾਂਡ ਹੋਏਗੀ। ਔਰ ਇਹਦਾ ਮਤਲਬ ਇਹ ਹੈ ਵੀ ਉਹਨਾਂ ਨੂੰ ਉਸ ਮੌਕੇ ਤੇ ਜਦੋਂ ਅਟੈਕ ਹੋਇਆ ਹੁਕਮ ਲੈਣ ਦੀ ਲੋੜ ਨਹੀਂ, ਆਲਰੇਡੀ ਉਹਨਾਂ ਦੇ ਲੌਕ ਦੇ ਵਿੱਚ ਇਹ ਆਰਡਰ ਉਹ ਪੜ੍ਹ ਲੈਣਗੇ ਕਿ ਬਈ ਸਾਨੂੰ ਕੀ ਹੁਕਮ ਹੈ ਕਿ ਨਿਊਕਲੀਅਰ ਜੇ ਸਾਡੇ ਤੇ ਹਮਲਾ ਹੁੰਦਾ ਤੇ ਅਸੀਂ ਕੀ ਕਰਦੇ ਹਾਂ। to retaliate or put yourself under the command of the US। ਇਹ ਵੀ ਹੋ ਸਕਦਾ ਹੈ ਉਹ ਕਹਿਣ ਕਿਉਂਕਿ ਜਿਸ ਕਿਸਮ ਦੇ ਅਮਰੀਕਾ ਨਾਲ ਰਿਸ਼ਤੇ ਨੇ ਉਹ ਟੋਨੀ ਬਲੇਅਰ ਤਾਂ ਹੁਣ ਜਿਹੜਾ ਹੈ ਉਹ ਵਾਰ ਕ੍ਰਿਮੀਨਲ ਹੋ ਗਿਆ ਕਿਉਂਕਿ ਉਹਨੇ ਬੁਸ਼ ਨੂੰ 8-6 ਮਹੀਨੇ ਪਹਿਲਾਂ ਕਿਹਾ ਸੀ ਤੂੰ ਜੋ ਕਰੇਗਾ ਸੀ ਤੇਰੇ ਨਾਲ। ਸੋ ਇਸ ਕਮਾਂਡ 'ਚ ਵੀ ਇਹ ਹੋ ਸਕਦਾ ਹੈ ਵੀ ਉਹਨਾਂ ਨੂੰ ਇਹ ਕਿਹਾ ਜਾ ਸਕਦਾ ਹੈ ਨਿਊਕਲੀਅਰ ਸਬਮੈਰੀਨ ਵਾਲਿਆਂ ਨੂੰ ਕਿ ਜੀ ਅਮਰੀਕਾ ਜੋ ਕਰੇ ਉਹ ਕਰੋ। ਜੀ will be stored inside 2 safes in control room of each of the 4 submarines। ਹੁਣ 4 ਸਬਮੈਰੀਨਸ ਨੇ ਜਿਹੜੀਆਂ ਟਰਾਈਡੈਂਟ ਨਿਊਕਲੀਅਰ ਹਥਿਆਰਾਂ ਨਾਲ ਲੈਸ ਨੇ ਉਹਨਾਂ ਦੇ 2 ਸੇਫ ਜਿਹੜੇ ਨੇ ਉਹਨਾਂ ਦੇ ਵਿੱਚ ਉਹ ਲੈਟਰ ਰੱਖ ਲਿਆ ਜਾਏਗਾ ਔਰ ਇਹ ਜਿਹੜੇ ਚਾਰੋਂ ਹੀ ਸਬਮੈਰੀਨ ਦੇ ਜਿਹੜੇ ਨੇ ਉਹ ਆਰਡਰ ਉਹਨਾਂ ਦੇ ਲਈ ਸਟੈਂਡਿੰਗ ਆਰਡਰ ਨੇ। ਇਹਦਾ ਮਤਲਬ ਇਹ ਹੈ ਵੀ ਉਹਨਾਂ ਨੂੰ ਹੁਣ ਦੁਬਾਰਾ ਆਰਡਰ ਲੈਣ ਦੀ ਲੋੜ ਨਹੀਂ ਹੈ। ਸੋ ਇਹ ਹੈ ਕਿ ਕਿਵੇਂ ਇੱਕ ਪਾਸੇ ਮਹਾਰਾਜਗੀਆਂ ਨੇ ਜੀ ਤੇ ਦੂਸਰੇ ਪਾਸੇ ਇਸ ਕਿਸਮ ਦਾ ਪਾਰਟ ਹੈ। ਸੋ ਦੂਸਰੇ ਇਸ਼ੂ ਫਿਰ ਅਸੀਂ ਸੈਕੰਡ ਸੈਗਮੈਂਟ ਚ। ਜੀ ਡਾਕਟਰ ਸਾਹਿਬ ਬਿਲਕੁਲ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੁਣਾ ਲੈਣੇ ਆ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆ ਆਫਟਰ ਦਿਸ ਸ਼ਾਰਟ ਬ੍ਰੇਕ।